ਗਵਰਨਰ ਗੈਵਨ ਨਿਊਸਮ ਆ, ਉਹਨਾਂ ਨੇ ਜਿਹੜਾ ਮੰਨਿਆ ਵੀ ਜਿਹੜੀਆਂ ਲਾਸ ਐਂਜਲਸ ਦੇ ਵਿੱਚ ਟ੍ਰੇਨ ਦੀਆਂ ਰੋਬਰੀਜ਼ ਹੋ ਰਹੀਆਂ ਆ, ਜਿੱਥੇ ਲੁੱਟ ਖੋਹ ਚੱਲ ਰਹੀ ਆ, ਉਹ ਥਰਡ ਵਰਲਡ ਕੰਟਰੀ ਸਾਈਟ ਵਾਂਗੂ ਨਜ਼ਰ ਆਉਂਦੀ ਹੈਗੀ ਆ। ਸੋ ਹੁਣ ਇਸ ਨੂੰ ਲੈ ਕੇ ਗਵਰਨਰ ਨਿਊਸਮ ਜਿਹੜੇ ਆ ਉਹ ਕੀ ਕਰ ਸਕਦੇ ਆ, ਕੀ ਕਰਨਗੇ, ਉਹ ਵੱਡੀ ਜਿਹੜੀ ਸਵਾਲ ਹੋਊਗੀ। ਕਹਿੰਦੇ ਵੀ ਉਹਨਾਂ ਨੇ ਉਸ ਇਲਾਕੇ ਨੂੰ ਵਿਜ਼ਿਟ ਵੀ ਜਿਹੜਾ ਉਹ ਕੀਤਾ, ਜਿੱਥੇ ਹਜ਼ਾਰਾਂ ਹੀ ਜਿਹੜੇ ਪੈਕੇਜਸ ਆ ਮਾਲ ਗੱਡੀ ਦੇ ਜ਼ਰੀਏ ਜਾ ਰਹੇ ਸੀ, ਉਹਨਾਂ ਦੇ ਜਿਹੜੇ ਕੰਟੇਨਰ ਆ ਉਹਨਾਂ ਨੂੰ ਖੋਲ ਕੇ ਉਹ 'ਚੋਂ ਜਿਹੜੀ ਆ ਉਹ ਚੋਰੀ ਕੀਤੀ ਗਈ ਸੀ। ਸੋ ਉਹਨਾਂ ਨੇ ਕਿਹਾ ਵੀ ਲੁਕਡ ਲਾਈਕ ਏ ਥਰਡ ਵਰਲਡ ਕੰਟਰੀ। ਇਸ ਤੋਂ ਪਹਿਲਾਂ ਵੀ ਅਜਿਹੇ ਜਿਹੜੇ ਸ਼ਬਦ ਆ ਇਸ ਚੋਰੀ ਦੇ ਘਟਨਾ ਵਾਲੀ ਥਾਂ ਦੇ ਲਈ ਵਰਤੇ ਜਾ ਚੁੱਕੇ ਹੈਗੇ ਨੇ। ਸੋ ਉੱਥੇ ਕਲੀਨ ਅਪ ਕਰਨ ਦੇ ਲਈ ਖੁਦ ਜਿਹੜੇ ਉਹ ਅੱਜ ਗਵਰਨਰ ਜਿਹੜੇ ਉਹ ਪਹੁੰਚੇ ਹੋਏ ਸੀ। ਸੋ ਕੀ ਕਰ ਰਹੇ ਨੇ ਇਸ ਥਰਡ ਵਰਲਡ ਕੰਟਰੀ ਵਰਗੀ ਸਥਿਤੀ ਨੂੰ, ਕੈਲੀਫੋਰਨੀਆ ਨੂੰ ਉਸ ਦੇ ਵਿੱਚੋਂ ਕੱਢਣ ਦੇ ਲਈ, ਇਹ ਵੱਡੇ ਜਿਹੜੀਆਂ ਇਹਨਾਂ ਦੇ ਲਈ ਚੁਣੌਤੀਆਂ ਹੈ। ਤੇ ਜਿੱਦਾਂ ਹਰਜੋਤ ਸਿੰਘ ਜੀ ਕਿਹਾ ਆ ਵੀ ਇਹਨਾਂ ਦੀ ਜਦੋਂ ਰੀ-ਇਲੈਕਸ਼ਨ ਦਾ ਮੌਕਾ ਜਦੋਂ ਆਉਣਾ ਆ, ਇਹ ਜਿਹੜੇ ਸਵਾਲ ਆ ਉਹ ਇਹਨਾਂ ਦੇ ਸਿਰ ਦੇ ਉੱਤੇ ਤਲਵਾਰ ਵਾਂਗੂ ਜਿਹੜੇ ਉਹ ਮੰਡਰਾਉਂਦੇ ਰਹਿਣੇ ਹੈਗੇ ਨੇ। ਸੋ ਦੇਖੋ ਅੱਗੇ ਕੀ ਬਣਦਾ। ਚਾਹੇ ਇਹਨਾਂ ਨੇ ਕੋਈ ਜਿਹੜੀਆਂ ਆਲਰੇਡੀ ਸਿਕਿਉਰਿਟੀ ਵਧਾਉਣ ਦੇ ਲਈ ਬਹੁਤ ਸਾਰੀਆਂ ਜਿਹੜੀਆਂ ਲੋਕਲ ਕਹਿ ਸਕਦੇ ਹਾਂ ਵੀ ਪੁਲਿਸ ਦੇ ਲਈ ਤੇ ਇਹੋ ਜਿਹੀਆਂ ਇੰਸਟੀਟਿਊਸ਼ਨ ਦੇ ਲਈ ਬਜਟ ਦੇ ਵਿੱਚ ਜ਼ਰੂਰ ਮਿਲੀਅਨਸ ਆਫ ਡਾਲਰ ਰੱਖੇ ਆ, ਉਦੋਂ ਤੱਕ ਕੀ ਬਣੂਗਾ, ਇਹ ਜਿਹੜੇ ਵੱਡੇ ਸਵਾਲ ਹੈਗੇ ਆ। ਜੇ ਉੱਦਾਂ ਜ਼ਿਕਰ ਕਰਦੇ ਜਾਈਏ ਹਰਜੋਤ ਸਿੰਘ ਜੀ, ਹੁਣ ਤੱਕ ਜਿਹੜਾ ਆ ਅਮਰੀਕਾ ਦੇ ਵਿੱਚ ਕਿੰਨੇ ਹੀ ਬਿਲੀਅਨ ਡਾਲਰ ਐਵਰੀ ਈਅਰ ਜਿਹੜੇ ਪੁਲਿਸ ਡਿਪਾਰਟਮੈਂਟਸ ਦੇ ਵੱਲ ਨੂੰ ਜਿਹੜੇ ਉਹ ਜਾਂਦੇ ਹੈਗੇ ਆ। ਕਹਿੰਦੇ ਵੀ ਇੱਕ ਅਨੁਮਾਨ ਦੇ ਤਹਿਤ 700 ਮਿਲੀਅਨ ਡਾਲਰ ਜਿਹੜਾ ਆ ਉਹ ਬਣ ਜਾਂਦਾ ਆ ਪ੍ਰਤੀ ਮਹੀਨੇ ਦਾ, ਜਿਹੜਾ ਓਵਰਆਲ ਪੁਲਿਸ ਦੇ ਉੱਤੇ ਖਰਚਿਆ ਜਾਂਦਾ ਆ। ਜੀ ਬਿਲਕੁਲ, ਬਹੁਤ ਜ਼ਿਆਦਾ ਮੈਸਅਪ ਉੱਥੇ ਹੋਈ ਸੀ ਅਤੇ ਖੁਦ ਗਵਰਨਰ ਸਾਹਿਬ ਆਪਣੀ ਟਾਈ ਟੂਈ ਲਾ ਕੇ ਉਹਨਾਂ ਨੇ ਆਪ ਵੀ ਸਫਾਈ ਦੇ ਵਿੱਚ ਮਦਦ ਕੀਤੀ ਆ। ਅਤੇ ਕਿਉਂਕਿ ਵਿਰੋਧ ਪੂਰਾ ਹੋ ਰਿਹਾ ਨੈਸ਼ਨਲ ਲੈਵਲ ਦੇ ਉੱਤੇ ਵੀ ਦੇਖੋ ਕਿੰਨੀ ਇੱਥੇ ਜਿਹੜੀ ਆ ਲੁੱਟਮਾਰ ਹੋ ਰਹੀ ਆ, ਕਿੰਨਾ ਮੈਸਅਪ ਆ ਅਤੇ ਕ੍ਰਾਈਮ ਬਹੁਤ ਜ਼ਿਆਦਾ ਵੱਧ ਗਿਆ ਹੈਗਾ। ਕੈਲੀਫੋਰਨੀਆ ਇੱਕ ਤਰ੍ਹਾਂ ਨਾਲ ਮਿਸ ਸਟੇਟ ਬਣਦੀ ਜਾ ਰਹੀ ਹੈਗੀ ਆ। ਅਗਲੀ ਖਬਰ ਕੈਲੀਫੋਰਨੀਆ ਸਟੇਟ ਤੋਂ ਆ ਰਹੀ ਆ। ਸਿੰਗਲ ਪੇਅਰ ਹੈਲਥ ਕੇਅਰ ਜਿਹੜਾ ਬਿੱਲ ਆ ਇੱਥੋਂ ਐਸ਼ ਕਾਲਰਾ ਸੈਨੋਜ਼ੇ ਦੇ ਹੈਗੇ ਆ ਅਸੈਂਬਲੀਮੈਨ, ਉਹ ਲੈ ਕੇ ਆਏ ਹੈਗੇ ਆ। ਸੋ ਉਹਨਾਂ ਨੇ ਪਹਿਲਾ ਹਰਡਲ ਪਾਸ ਕਰ ਲਿਆ ਹੈਗਾ। ਹੁਣ ਇਹ ਬਿੱਲ ਅਸੈਂਬਲੀ ਦੇ ਕੋਲ ਜਾਊਗਾ। ਸੋ ਅਸੈਂਬਲੀ ਨੇ 31 ਜਨਵਰੀ ਤੋਂ ਪਹਿਲਾਂ ਪਹਿਲਾਂ ਇਹਦੇ ਉੱਤੇ ਵੋਟ ਪਾਉਣੀ ਆ। ਜਦੋਂ ਤੋਂ ਹੀ ਕਰੋਨਾ ਸ਼ੁਰੂ ਹੋਇਆ ਉਹ ਤੋਂ ਬਾਅਦ ਮੈਡੀਕਲ ਫॉर ਆਲ ਵਾਲਾ ਰੌਲਾ ਇਹ ਬਹੁਤ ਜ਼ਿਆਦਾ ਚੱਲਿਆ ਹੋਇਆ। ਸੋ ਕੁਛ ਸਟੇਟਾਂ ਨੇ ਆਲਰੇਡੀ ਇਹਦੇ ਵੱਲ ਅੱਗੇ ਚੱਲ ਰਹੇ ਆ, ਇਹਨੂੰ ਪਾਸ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਪਰ ਕੈਲੀਫੋਰਨੀਆ ਸਭ ਤੋਂ ਜ਼ਿਆਦਾ ਲੀਡ ਲੈ ਰਹੀ ਹੈਗੀ ਆ। ਸੋ ਜੇ ਇਹ ਕੈਲੀਫੋਰਨੀਆ ਦੇ ਵਿੱਚ ਪਾਸ ਹੁੰਦਾ ਆ ਅਤੇ ਕਹਿੰਦੇ ਵੀ ਕੈਲੀਫੋਰਨੀਆ ਨੂੰ ਇਹ 314 ਬਿਲੀਅਨ ਤੋਂ ਲੈ ਕੇ 391 ਬਿਲੀਅਨ ਡਾਲਰ ਐਨੂਅਲੀ ਕੋਸਟ ਕਰੂਗਾ। ਸੋ ਜੇ ਇਹ ਬਿੱਲ ਪਾਸ ਹੋ ਜਾਂਦਾ, ਇਹਦੇ ਨਾਲ ਜਿਹੜੇ ਕਾਫੀ ਰਿਚ ਲੋਕ ਹੈਗੇ ਉਹਨਾਂ ਦੇ ਉੱਤੇ ਵੀ ਟੈਕਸ ਲੱਗੂਗਾ, ਕੰਪਨੀਆਂ ਨੂੰ ਵੀ ਕਾਫੀ ਟੈਕਸ ਦੇਣਾ ਪਊਗਾ। ਪਰ ਹਰ ਇੱਕ ਬੰਦਾ ਚਾਹੇ ਉਹ ਕੰਮ ਕਰਦਾ ਨਹੀਂ ਕਰਦਾ, ਲੀਗਲ ਆ ਜਿੱਦਾਂ ਵੀ, ਉਹਨਾਂ ਨੂੰ ਹਰ ਇੱਕ ਨੂੰ ਮੈਡੀਕਲ ਜਿਹੜਾ ਆ ਹੈਲਥ ਇੰਸ਼ੋਰੈਂਸ ਉਹ ਫ੍ਰੀ ਮਿਲੂਗੀ। ਪਰ ਇੰਨੇ ਪੈਸੇ ਜਿਹੜੇ ਇਕੱਠੇ ਕਰਨੇ ਆ ਉਹ ਇੱਕ ਵੱਡਾ ਕੁਐਸਚਨ ਹੈਗਾ ਆ। ਬਹੁਤ ਸਾਰੀਆਂ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ, ਡਾਕਟਰਸ, ਹੋਸਪਿਟਲਸ, ਉਹ ਸਾਰੇ ਇਹਦੇ ਅਗੇਂਸਟ ਹੈਗੇ ਆ।